अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, माशाअल्लाह एक और स्टूडेंट पास होए ने, मोहम्मद दनियाल भाई ने। दो गलतियां इन्हां दी होईयां ने और इन्हां अपनी थ्योरी पास कीती जी। तुहानूं बहुत बहुत मुबारक होवे। ते माशाअल्लाह जी स्टूडेंट काफ़ी पास हो रहे ने। इसके अपलोड करने में लेट हो रही है। ते मतलब ये नहीं सोचना कि साडा इसके अपलोड नहीं होना। इसके अपलोड होएगा, लेकिन ये कि 2 हफ्ते 2.5 हफ्ते टाइम लग सकता है, क्योंकि इसके काफ़ी ने जैसे जैसे आउंदे ने मैं फिर वो एक लिस्ट जी बनाई ਉਹਦੇ ਵਿੱਚ सेव करता जाना। वो अपने आप जिस तरह नंबर जिस तरह आउंदे ने उस हिसाब नाल विच सेव होंदे जाते हैं। ठीक है, जैसे जैसे वारी आवे दी इंशाल्लाह मैं अपलोड कर दियांगा। ते बाकी जी नवे स्टूडेंट वास्ते बई कोर्स ਜਿਹੜਾ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੋ ਰਿਹਾ, ਜਿੰਨੇ ਵੀ ਸਟੂਡੈਂਟ ਪਾਸ ਹੋ ਰਹੇ ਨੇ ਇੱਥੋਂ ਪੜ੍ਹ ਕੇ ਪਾਸ ਹੋ ਰਹੇ ਨੇ। ਤੇ ਇਸ ਵਾਸਤੇ ਵੀ ਤੁਸੀਂ ਇਸ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਵੀ ਕੋਰਸ ਇਹ ਜਾਂ ਇਹ ਪੜ੍ਹ ਕੇ ਅਸੀਂ ਪਾਸ ਵੀ ਹੋ ਸਕਦੇ ਹਾਂ ਜਾਂ ਨਹੀਂ ਹੋ ਸਕਦੇ। ਠੀਕ ਹੈ, ਇਹੀ ਕੋਰਸ ਹੈ, ਕੁਛ ਵੀ ਚੇਂਜ ਨਹੀਂ ਹੋਇਆ। ਤੁਸੀਂ ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਔਰ ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਔਰ ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਗੂਗਲ ਤੋਂ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ, ਤੇ ਗਲਤੀਆਂ ਜਿਹੜੀਆਂ ਨਹੀਂ ਘਟਦੀਆਂ ਪਈਆਂ ਉਹ ਆਰਗੂਮੈਂਟ ਹੀ ਕਰੇ ਜਿੰਨੇ ਕਰ ਸਕਦਾ। ਜਿੰਨਾ ਟਾਈਮ ਦਿਓ ਦੇ ਉਨੀ ਤੁਹਾਡੀ ਤਿਆਰੀ ਸਹੀ ਹੋਵੇਗੀ। ਤੇ ਜਿਨ੍ਹਾਂ ਦਾ ਐਗਜ਼ਾਮ ਨਜ਼ਦੀਕ ਹੈ ਉਹ ਸਕੇਦੇ ਵਾਲੀਆਂ ਵੀਡੀਓ ਤੇ ਜ਼ਰੂਰ ਵੇਖਿਆ ਕਰੋ। ਬਾਕੀ ਵੀ ਵੇਖਣ, ਲੇਕਿਨ ਜਿਨ੍ਹਾਂ ਦਾ ਐਗਜ਼ਾਮ ਨਜ਼ਦੀਕ ਹੈ ਉਹ ਤੇ ਲਾਜ਼ਮੀ ਵੇਖਣ। ਔਰ ਇੱਕ ਆਪਣਾ ਅੰਦਾਜ਼ਾ ਵੀ ਲਾਇਆ ਕਰੋ ਵੀ ਇਸ ਸਕੇਦੇ ਵਿੱਚ ਮੇਰੀਆਂ ਕਿੰਨੀਆਂ ਗਲਤੀਆਂ ਹੋਈਆਂ ਨੇ। ਠੀਕ ਹੈ, ਤੁਹਾਨੂੰ ਆਈਡੀਆ ਵੀ ਹੋ ਜਾਂਦਾ ਆਪਣੀ ਤਿਆਰੀ ਦਾ। ਤੇ ਬਾਕੀ ਇੱਕ ਵੈਸੇ ਵੀ ਤਿਆਰੀ ਇੱਕ ਹੁੰਦੀ ਰਵੇ ਦੀ। ਤੁਸੀਂ ਨੋਟ ਕੀਤਾ ਹੋਵੇਗਾ ਕਿ ਸਕੇਦੇ ਦੇ ਵਿੱਚ ਕਮ ਅਜ਼ ਕਮ 4 5 ਜਾਂ 6 ਸਵਾਲ ਐਸੇ ਆ ਜਾਂਦੇ ਨੇ। ਸਵਾਲ ਨਾ ਵੀ ਹੋਣ, ਕਮ ਅਜ਼ ਕਮ 6 7 ਤਸਵੀਰਾਂ ਐਸੀਆਂ ਆ ਜਾਂਦੀਆਂ ਨੇ ਜਿਹੜੀਆਂ ਬਾਰ-ਬਾਰ ਰਿਪੀਟ ਹੁੰਦੀਆਂ ਨੇ। ਤੇ ਉਹ ਇੱਕ ਕਿਸਮ ਦਾ ਇਹ ਤਿਆਰੀ ਵੀ ਠੀਕ ਹੋ ਜਾਂਦੀ ਹੈ। ਠੀਕ ਹੈ, ਤੇ ਚਲੋ ਜੀ ਪਹਿਲਾ ਸਵਾਲ ਵੇਖਦੇ ਹਾਂ। Il limite massimo di velocità, ਕਹਿੰਦਾ ਜਿਹੜੀ ਮੈਕਸਿਮਮ ਸਪੀਡ ਲਿਮਟ ਹੈ su strade extraurbane secondarie ਦੇ ਉੱਤੇ ਇਹਦੀ 90 ਕਹਿੰਦਾ 90 ਦੀ ਸਪੀਡ ਹੈ। ਫਿਰ ਆਟੋਵੇਟੂਰਿਆਂ ਦੇ ਲਈ con Carello appendice, जिन्हें Carello appendice लाई मतलब छोटा मोरक्यू लाया वेरो Carello appendice पिछे लाई होवे ते स्पीड नहीं घटती। जितनी सड़क की स्पीड है वे तुसी उतनी स्पीड रख सकते हो। ठीक है, हाँ वड्डा मोरक्यू होवे 750 किलोग्रामी तो सुपरियोर होवे वड्डा वे ਤੇ ਫਿਰ ਸਪੀਡ ਘਟ ਕੇ 90 ਤੋਂ 70 ਰਹਿ ਜਾਣੀ ਸੀ। ਲੇਕਿਨ ਇਹ ਘਰੇਲੂ ਅਪੈਂਡਿਜ ਚ ਛੋਟੇ ਮੋਰਕੀ ਹੁੰਦਾ, ਘਰੇਲੂ ਟੈਪ ਹੁੰਦੀ ਹੈ ਤੇ ਇਹਦੇ ਨਾਲ ਜਿਹੜੀ ਸਪੀਡ ਹੈ ਵੇ ਉਹ ਤੁਸੀਂ ਰੱਖ ਸਕਦੇ ਹੋ। दूसरा in vicinanza o in corrispondenza degli incroci, ਕਹਿੰਦਾ ਚੌਕ ਦੇ ਨਜ਼ਦੀਕ ਜਾਂ ਚੌਕ ਦੇ ਉੱਤੇ non è consentito procedere a zigzag, ਕਹਿੰਦਾ zigzag ਚੱਲਣ ਦੀ ਇਜਾਜ਼ਤ ਨਹੀਂ। anche se le corsie direzionali, ਭਾਵੇਂ ਕਹਿੰਦਾ ਡਾਇਰੈਕਸ਼ਨ ਵਾਲੇ ਕੁਰਸੀਏ ਜਿਹੜੇ ਨੇ sono segnate da strisce discontinue, discontinue ਲੈਣਾ ਦਾ segnate ਮਤਲਬ discontinue ਲੈਣ ਲੱਗੀਆਂ ਨੇ, ਫਿਰ ਵੀ ਕਹਿੰਦਾ zigzag ਚੱਲਣ ਦੀ ਇਜਾਜ਼ਤ ਨਹੀਂ ਵੇਰੋ ਜੀ। ਤੀਸਰਾ ਅੱਛਾ ਜੀ, ਇਹ ਪਨੇਲੋ ਜਿਹੜੀ ਹੈ ਕਦੋਂ ਪਿੱਛੇ ਲਾਵੀ ਦੀ ਹੈ? ਜਦੋਂ ਗੱਡੀ ਦੇ ਪਿੱਛੇ ਸਮਾਨ ਵਧੇ ਆਵੇ। ਚਾਹੇ ਜਿਤਨੀ ਲਿਮਟ ਦੀ ਇਜਾਜ਼ਤ ਹੈ ਉਹਨਾਂ ਤੁਸੀਂ ਵਧਾਇਆ, ਚਾਹੇ 1 ਸੈਂਟੀਮੀਟਰ 2 ਸੈਂਟੀਮੀਟਰ ਵੀ ਕਿਉਂ ਨਾ ਵਧਾਇਆ ਹੋਵੇ ਪਿੱਛੇ ਆਪਣੀ ਗੱਡੀ ਦੇ, ਫਿਰ ਵੀ ਇਹ ਪਨੇਲੋ ਲਾਜ਼ਮੀ ਪਿੱਛੇ ਲਾਣੀ ਹੈ। Il pannello raffigurato di pannello ਦਿਖਾਈ ਗਈ ਹੈ invita i conducenti, ਡਰਾਈਵਰਾਂ ਨੂੰ ਕਹਿ ਰਹੀ ਹੈ, ਦੱਸ ਰਹੀ ਹੈ che stanno dietro al veicolo, ਵੇ ਗੱਡੀ ਤੋਂ ਪਿੱਛੇ ਰਹੋ। su cui è applicato, ਜਿਹਦੇ ਉੱਤੇ ਇਹ ਪਨੇਲੋ ਲੱਗੀ ਹੈ a circolare con particolare prudenza, ਤੇ ਚੱਲਣਾ ਜੇ ਬੜੇ ਧਿਆਨ ਦੇ ਨਾਲ। ਵੇਰੋ ਜੀ ਜਿਹੜੀ ਗੱਡੀ ਦੇ ਪਿੱਛੇ ਇਹ ਪਨੇਲੋ ਲੱਗੀ ਹੋਵੇ ਉਹਦੇ ਪਿੱਛੇ ਜਿਹੜੀਆਂ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਚਾਹੀਦਾ ਕਿ ਧਿਆਨ ਨਾਲ ਚੱਲਣ। ਅੱਛਾ ਜੀ, ਇਹਦੇ ਵਿੱਚ ਨਿਸ਼ਾਨੀਆਂ ਕਾਫੀ ਆ ਗਈਆਂ ਸਵਾਲ ਦੇ ਵਿੱਚ। ਇਨਵੀਤਾ sempre vero 3 falso, ਇਹਦਾ ਪੁੱਛ ਲੈਣਾ ਫਾਲਸੋ ਕਿਉਂਕਿ ਮੈਨੂੰ ਯਾਦ ਨਹੀਂ। particolare ਆਇਆ sempre vero 5 falso, ripida alcuna, solo, estero और emergenza ਨਾਲ। 4 ਨੰਬਰ la patente di categoria B1, ਕਹਿੰਦਾ ਜਿਹੜਾ B1 ਕੈਟੇਗਰੀ ਦਾ ਲਾਇਸੈਂਸ ਹੈ abilità a condurre le autovetture monoposto, ਕਹਿੰਦੇ ਇਹਦੇ ਨਾਲ ਗੱਡੀਆਂ ਚਲਾ ਸਕਦੇ ਜਿਹੜੀਆਂ ਮੋਨੋਪੋਸਟ ਨੇ, ਸਿੰਗਲ ਸੀਟ ਹੁੰਦੀਆਂ ਨੇ। ਉਹ con un massimo di 3 posti, ਮੈਕਸਿਮਮ ਜਾਂ ਕਹਿੰਦਾ 3 ਸੀਟਾਂ ਵਾਲੀ ਜਿਹੜੀ ਇਹਦੇ ਨਾਲ ਚਲਾ ਸਕਦੇ ਹੋ। compreso il conducente, ਡਰਾਈਵਰ ਨੂੰ ਸ਼ਾਮਲ ਕਰਕੇ purché si circoli senza passeggero a bordo, ਜੇ ਕਹਿੰਦਾ ਤੁਸੀਂ ਬਿਨਾਂ ਪੈਸੇਂਜਰ ਬਿਠਾਣੇ ਤੋਂ ਚਲਾਉਂਦੇ ਹੋ। ਫਾਲਸੋ। 5 ਨੰਬਰ
Quando assicurazione per la responsabilità civile auto, ਕਹਿੰਦਾ ਜਦੋਂ ਇੰਸ਼ੋਰੈਂਸ ਇਹ scaduta di validità scaduta ਹੋਈ ਹੈ ਖਤਮ ਹੋ ਗਈ ਹੈ il veicolo deve essere sottoposto a claudio tecnico ਕਹਿੰਦਾ ਗੱਡੀ ਨੂੰ claudio tecnico ਕੋਲ ਲੈ ਕੇ ਜਾਣਾ ਮਤਲਬ ਜਿਹੜਾ ਮਕੈਨਿਕ ਸੌਖੇ ਲੱਗਦਾ ਕਹਿੰਦਾ ਉਹਦੇ ਕੋਲ ਲੈ ਕੇ ਜਾਣਾ ਹੈ prima di essere rimesso in circolazione ਦੁਬਾਰਾ ਚਲਾਣੇ ਤੋਂ ਪਹਿਲਾਂ ਫਾਲਤੂ ਦੀ ਇੰਸ਼ੋਰੈਂਸ ਖਤਮ ਹੋਈ ਕੋਈ ਖਰਾਬੀ ਤੇ ਨਹੀਂ ਬੜੀ ਇਹ ਕਹਿੰਦਾ ਇੰਸ਼ੋਰੈਂਸ ਖਤਮ ਹੋਈ ਹੈ ਦੁਬਾਰਾ ਚਲਾਉਣ ਲੱਗਿਆ ਚਲਾਣੇ ਤੋਂ ਪਹਿਲਾਂ ਇੱਕ ਵਾਰ ਤੁਸੀਂ ਕਲਾਊਡ ਟੈਕਨੀਕੋ ਕੋਲ ਲੈ ਕੇ ਜਾਣਾ ਮਤਲਬ ਮਕੈਨਿਕ ਕੋਲ ਲੈ ਕੇ ਜਾਣਾ ਫਾਲਤੂ 6 ਨੰਬਰ ਟਰਾਮ ਦਾ ਨਿਸ਼ਾਨ ਆ ਗਿਆ in presenza del segnale raffigurato ਦਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ ਇਹ ਵੀ vietato marciare ਕਹਿੰਦਾ ਚੱਲਣਾ ਮਨਾ ਵੇ ਸੋਪਰਾ ਹੀ ਬਿਨਾਰੀ ਦਲ ਟਰਾਮ ਦੀ ਪਟੜੀਆਂ ਦੇ ਉੱਤੇ ਕਹਿੰਦਾ ਚੱਲਣਾ ਮਨਾ ਹੈ ਫਾਲਤੂ 7 ਨੰਬਰ il segnale raffigurato ਦਾ ਨਿਸ਼ਾਨ ਦਿਖਾਇਆ ਗਿਆ può trovarsi ਕਹਿੰਦਾ ਮਿਲ ਸਕਦਾ ਹੈ prima di un ponte ਇੱਕ ਪੁਲ ਤੋਂ ਪਹਿਲਾਂ ਵੇਰੋ ਜੀ ਮਿਲ ਸਕਦਾ ਹੈ ਅੱਛਾ ਜੀ ਇਹਨਾਂ ਫਾਲਸੋ ਕੀਤੇ ਲੇਕਿਨ ਵੇਰੋ ਵੇਖੋ ਇਹ ਨਿਸ਼ਾਨੀ ਵੀ ਆਈ ਸੀ può trovarsi sempre vero ਦੋ ਫਾਲਸੋ ਨੇ ਠੀਕ ਹੈ 8 ਨੰਬਰ ਤਸਵੀਰ ਵੇਖੋ ਤੇ ਤੁਹਾਨੂੰ ਸਮਝ ਆ ਜਾਂਦਾ ਹੈ ਕਿ ਕਿਹੜੇ ਕੁਰਸੀਏ ਵਿੱਚੋਂ ਅਸੀਂ ਕਿੱਧਰ ਜਾ ਸਕਦੇ ਹਾਂ ਕਿੱਧਰ ਜਾਣ ਦੀ ਇਜਾਜ਼ਤ ਹੈ ਔਰ ਕਿੱਧਰ ਨਹੀਂ Le frecce direzionali in figura di ਡਾਇਰੈਕਸ਼ਨ ਵਾਲੇ ਤੀਰ ਨੇ ਤਸਵੀਰ ਦੇ ਵਿੱਚ consentono di immettersi ਕਹਿੰਦਾ ਇਹ ਐਂਟਰ ਹੋਣੇ ਦੀ ਇਜਾਜ਼ਤ ਦਿੰਦੇ ਨੇ nella ਕੁਰਸੀਏ ਦੇ ਵਿੱਚ scelta ਜਿਹੜਾ ਤੁਸੀਂ ਸਿਲੈਕਟ ਕਰਦੇ ਹੋ ਕਹਿੰਦਾ ਉਸ ਕੁਰਸੀ ਵਿੱਚ ਜਾਣ ਦੀ ਇਜਾਜ਼ਤ ਦਿੰਦੇ ਨੇ quando le strisce sono ancora discontinue ਜਦੋਂ ਵਾਲੇ ਲੈਣਾ ਡਿਸਕੰਟੀਨਿਊਡ ਵੇਰੋ ਜੀ ਜਦੋਂ ਲੈਣਾ ਡਿਸਕੰਟੀਨਿਊ ਨੇ ਤੁਸੀਂ ਜਿਹੜੇ ਕੁਰਸੀ ਵਿੱਚ ਜਾਣਾ ਚਾਹੋ ਜਾ ਸਕਦੇ ਹੋ 9 ਨੰਬਰ ਪਨੇਲੀਆਂ ਤੁਸੀਂ ਵੇਖ ਲਈਆਂ ਨੇ ਜਿਹੜੇ ਨਿਸ਼ਾਨ ਦੇ ਥੱਲੇ ਲੱਗੀ ਆਉਣ ਦੀਆਂ ਇਹਦਾ ਇਹ ਮਤਲਬ ਇਹ ਨਿਸ਼ਾਨ ਜਿਹੜਾ ਹਲੇ ਇਹਦੀ ਪਾਬੰਦੀ ਜਾਂ ਇਹਦੀ ਇਜਾਜ਼ਤ ਉਹ ਹਲੇ ਵੈਲਿਡ ਕੰਟੀਨਿਊ ਹੈ il pannello integrativo raffigurato A ਕਹਿੰਦਾ ਜਿਹੜੀ ਇਹ ਪਨੇਲੋ ਹੈ posto sotto un segnale di pericolo ਕਹਿੰਦਾ ਖਤਰੇ ਵਾਲੇ ਨਿਸ਼ਾਨ ਦੇ ਥੱਲੇ ਲੱਗੀ ਹੈ ne indica la continuazione ਉਹ ਦੱਸ ਰਹੀ ਹੈ la continuazione ਮਤਲਬ ਉਹਦਾ ਖਤਰਾ ਵੀ ਹਲੇ ਕੰਟੀਨਿਊ ਹੈ ਹਲੇ ਅੱਗੇ ਵੀ ਖਤਰਾ ਹੈ ਵੇ ਵੇਰੋ 10 ਨੰਬਰ nei centri abitati è vietato ਕਹਿੰਦਾ centri abitati ਆਬਾਦੀ ਸ਼ਹਿਰ ਪਿੰਡ ਦੇ ਵਿੱਚ vietato ਮਨਾ ਹੈ uso del segnalatore acustico ਹਰਨ ਦਾ ਇਸਤੇਮਾਲ per sollecitare il conducente del veicolo ਗੱਡੀ ਦੇ ਡਰਾਈਵਰ ਤੇ ਪ੍ਰੈਸ਼ਰ ਪਾਣੇ ਦੇ ਲਈ ਕਿ ਪ੍ਰੇਸ਼ਰ ਜਿਹੜਾ ਅੱਗੇ ਵੇ a riprendere la marcia ਜਾਂ ਦੁਬਾਰਾ ਚੱਲਣ ਲਗਾ quando il semaforo diventa verde ਜਦੋਂ ਇਸ਼ਾਰਾ verde ਹੋ ਜਾਏ ਵੇਰੋ ਜੀ ਕਿਉਂਕਿ centri abitati ਵਿੱਚ ਇੱਕ ਤੇ ਹਰਨ ਵਜਾ ਹੀ ਨਹੀਂ ਸਕਦੇ ਮਨਾ ਵੈਸੇ ਹੀ 11 ਨੰਬਰ la fermata è vietata ਕਹਿੰਦਾ fermata ਕਰਨਾ ਮਨਾ ਵੇ ਨਹੀਂ sottovia ਜਿਹੜਾ ਅੰਡਰਪਾਸ ਹੁੰਦਾ ਉਹਦੇ ਵਿੱਚ sotto i sovrappassaggi ਜਿਹੜੇ ਓਵਰਪਾਸ ਹੁੰਦੇ ਨੇ ਉਹਨਾਂ ਦੇ ਥੱਲੇ sotto i fornici e portici ਬਰਾਮਦੇ ਗੈਲਰੀਆਂ ਡਿਊਟੀਆਂ ਟੈਪ salvo diversa segnalazione ਜੇ ਕੋਈ ਉੱਥੇ ਨਿਸ਼ਾਨ ਨਹੀਂ ਲੱਗਿਆ ਤੇ ਵੇਰੋ ਅੱਛਾ ਜੀ ਇਹ ਨਿਸ਼ਾਨ ਸਵਾਲ ਜਿਹੜਾ ਹੈ ਸ਼ਾਇਦ ਜਿਹੜਾ ਕੱਲ ਸਕੇ ਦਾ ਅਪਲੋਡ ਕੀਤਾ ਸੀ ਉਹਦੇ ਵਿੱਚ ਵੀ ਆਇਆ ਸੀ ਬਾਕੀ ਇਹ salvo diversa segnalazione ਜਿਸ ਤਰ੍ਹਾਂ ਇਕੱਠਾ ਆਇਆ ਹੈ sempre vero 5 ਫਾਲਸੋ ਬਿਲਕੁਲ ਆਸਾਨ ਨੇ 60 70 80 100 ਤੇ arrivano ਨਾਲ 12 ਨੰਬਰ il casco non è obbligatorio ਕਹਿੰਦਾ ਹੈਲਮਟ ਜ਼ਰੂਰੀ ਕੋਈ ਨਹੀਂ per i conducenti di ciclomotori a due ruote ਜਿਹੜੀ ਦੋ ਟਾਇਰਾਂ ਵਾਲੀ ਮੋਟਰੀਨਾਂ ਦੇ ਡਰਾਈਵਰ ਨੇ ਉਹਨਾਂ ਵਾਸਤੇ ਫਾਲਸੋ ਅੱਛਾ ਜੀ ਇਹਦੇ ਇਹ ਸਕੇ ਦਾ ਥੋੜਾ ਨਾ ਮੁਸ਼ਕਲ ਹੀ ਆਇਆ ਬਾਕੀ ਸਕੇ ਦੇ ਨਾਰਮਲ ਹੀ ਹੁੰਦੇ ਨੇ ਚਲੋ ਸਵਾਲ ਇਤਨੇ ਮੁਸ਼ਕਲ ਤੇ ਨਹੀਂ ਲੇਕਿਨ ਫਿਰ ਵੀ ਠੀਕ ਹੈ ਮੁਸ਼ਕਲ ਹੈ ਸਕੇ ਦੇ ਵਿੱਚੋਂ ਇਹ ਕਹਿ ਸਕਦੇ ਹੋ ਕਿ ਸਕੇ ਦਾ ਇੱਕ ਇਸ ਤਰ੍ਹਾਂ ਦਾ ਸੀ ਜਿਤਨੇ ਹਾਲੇ ਤੱਕ ਸਵਾਲ ਪੜ੍ਹੇ ਨੇ dopo un incidente stradale ਕਹਿੰਦਾ ਐਕਸੀਡੈਂਟ ਤੋਂ ਬਾਅਦ il scorritore che interviene ਜਿਹੜਾ ਮਦਦ ਕਰਨੇ ਵਾਲਾ ਵੇ deve assistere gli infortunati ਕਹਿੰਦਾ ਉਹ ਜ਼ਖਮੀਆਂ ਦੀ ਮਦਦ ਕਰੇ al meglio delle sue possibilità ਜਿਤਨਾ ਉਹ ਮੁਮਕਨ ਕਰ ਸਕਦਾ ਹੈ senza però prendere iniziative ਬਿਨਾਂ ਕੋਈ ਐਸਾ ਕੰਮ ਕਰਨੇ ਤੋਂ ਦੀ specifica competenza medica ਜਿਹੜਾ ਖਾਸ ਸਪੈਸ਼ਲ ਡਾਕਟਰ ਵਾਲਾ ਹੋਵੇ ਕਹਿੰਦਾ ਬਿਨਾਂ ਉਸ ਕੰਮ ਤੋਂ ਹੈਲਪ ਕਰਨੀ ਹੈ ਜਿਤਨੀ ਕਰ ਸਕਦਾ ਵੇਰੋ ਜੀ ਕੋਈ ਵੀ ਐਸਾ ਕੰਮ ਨਹੀਂ ਕਰਨਾ ਜਿਹੜਾ ਡਾਕਟਰ ਦੇ ਕਰਨ ਵਾਲਾ ਹੋਵੇ 14 ਨੰਬਰ nella strada rappresentata ਜਿਹੜੀ ਸੜਕ ਦਿਖਾਈ ਗਈ ਹੈ ਇਹਦੇ ਵਿੱਚ per ogni senso di marcia ਕਹਿੰਦਾ ਹਰ ਤਰਫ ਚੱਲਣੇ ਦੇ ਲਈ la corsia di destra ਜਿਹੜਾ ਸੱਜਾ ਕੁਰਸੀ ਹੈ ਇਹਦੀ ਨੋਰਮਾ ਦੇ ਦਿਖਾਤਾ ਕਹਿੰਦਾ ਦਿੱਤਾ ਗਿਆ ਹੈ alla marcia ordinaria ਨਾਰਮਲ ਚੱਲਣੇ ਵਾਸਤੇ ਵੇਰੋ ਜਿਹੜਾ ਸੱਜਾ ਕੁਰਸੀਆ ਹੁੰਦਾ ਹੈ
ਉਹ ਮਾਰਚਾ ordinaria ਵਾਸਤੇ ਹੁੰਦਾ ਹੈ, ਮਤਲਬ ਨਾਰਮਲ ਚੱਲਣੇ ਵਾਸਤੇ ਹੁੰਦਾ ਹੈ। ਸੈਂਟਰ ਵਾਲਾ ਹੋ ਗਿਆ ਜਾਂ ਖੱਬਾ ਕੁਰਸੀਆ ਹੋ ਗਿਆ, ਇਹ ਗਿਣਿਆ ਜਾਂਦਾ ਹੈ ਓਵਰਟੇਕ ਵਾਸਤੇ, ਅਗਰ ਇਸ ਤਰ੍ਹਾਂ ਦੀ ਸੜਕ ਹੋਵੇ। 15 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ ਜੀ? ਅੱਗੇ ਜਾ ਕੇ ਖੱਬੇ ਮੁੜਨਾ ਓਬਲੀਗੋ ਹੈ। Il segnale raffigurato indica la ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ obbligatorio ਲਾਜ਼ਮੀ ਹੈ, ਜ਼ਰੂਰੀ ਹੈ passare a sinistra del ostacolo, ਰੁਕਾਵਟ ਦੇ ਖੱਬੀ ਸਾਈਡ ਤੋਂ ਗੁਜ਼ਰਨਾ ਕਹਿੰਦਾ ਹੈ obbligatorio ਹੈ, ਲਾਜ਼ਮੀ ਹੈ, ਜ਼ਰੂਰੀ ਹੈ। ਫਾਲਸੋ ਜੀ, passare ਦਾ ਨਿਸ਼ਾਨ ਨਹੀਂ, passare ਜਿਹੜਾ ਨਿਸ਼ਾਨ ਆਵੇਗਾ ਨਾ, ਉਹ ਇਸ ਤਰ੍ਹਾਂ ਤੀਰ ਦਾ ਨਿਸ਼ਾਨ ਥੱਲੇ ਨੂੰ ਹੁੰਦਾ, ਸਿੱਧਾ ਥੱਲੇ ਨੂੰ ਨਹੀਂ ਹੁੰਦਾ, ਇਸ ਤਰ੍ਹਾਂ ਟੇੜਾ ਤਿਰਛਾ ਕਰਕੇ ਥੱਲੇ ਨੂੰ ਹੋਵੇਗਾ। ਠੀਕ ਹੈ, ਤੇ ਲੋ ਜੀ, ਅੱਜ ਦਾ ਪਾਠ ਖਤਮ ਕਰਨੇ ਆ।